ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਵਾਪਰੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਨੂੰ ਲੈ ਕੇ ਘਟਨਾਵਾਂ ਨੂੰ ਲੈ ਕੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਪ੍ਰੋਗਰਾਮ ਦੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 4082722500। ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਜਾਂ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਚਾਹੁੰਦੇ ਹੋ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਨੰਬਰ ਹੈ 4159090503 ਤੇ ਬਿਸਲਾ ਫੈਮਿਲੀ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਐਲਾਨ ਤੋਂ। ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਕਲੇਰਨ ਵਿਲੇ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੂਬੇ ਦੇ ਵਿੱਚ $10 ਪ੍ਰਤੀ ਦਿਨ ਚਾਈਲਡ ਕੇਅਰ ਦਾ ਐਲਾਨ ਕੀਤਾ। ਦੱਸ ਦਈਏ ਕਿ ਇਹ ਐਲਾਨ ਕਰਨ ਲਈ ਜਸਟਿਨ ਟਰੂਡੋ ਸਵੇਰ ਦੇ ਸਮੇਂ ਕਲੇਰਨ ਵਿਲੇ ਦੇ ਵਿੱਚ ਡਿਸਕਵਰੀ ਡੇ ਕੇਅਰ ਦੇ ਵਿੱਚ ਪਹੁੰਚੇ ਸਨ। ਇਹ ਐਲਾਨ ਲਗਭਗ 2 ਸਾਲਾਂ ਬਾਅਦ ਉਦੋਂ ਕੀਤਾ ਗਿਆ ਜਦੋਂ ਪ੍ਰੋਵਿੰਸ਼ੀਅਲ ਸਰਕਾਰ ਨੇ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਦੇ ਵਿੱਚ 10 ਦਿਨ ਦੇ ਨਿਯਮਤ ਚਾਈਲਡ ਕੇਅਰ ਦਾ ਸਮਰਥਨ ਕਰਨ ਦੇ ਲਈ ਓਟਵਾ ਦੇ ਨਾਲ ਰਾਜਧਾਨੀ ਦੇ ਨਾਲ ਸਮਝੌਤਾ ਕੀਤਾ ਸੀਗਾ। ਉਧਰ ਦੂਜੇ ਪਾਸੇ ਪ੍ਰੀਮੀਅਰ ਐਂਡਰਿਊ ਫੁਰੇ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਫੋਕਸ ਹੈ ਕਿ ਅਸੀਂ ਜਿੰਨੇ ਵੀ ਫੰਡ ਸਾਨੂੰ ਸਰਕਾਰ ਤੋਂ ਮਿਲਦੇ ਆ ਤੇ ਉਹਨਾਂ ਦੇ ਨਾਲ ਅਸੀਂ ਆਪਣੇ ਇਸ ਸੂਬੇ ਦੇ ਵਿੱਚ ਵਧੀਆ ਤੋਂ ਵਧੀਆ ਕੰਮ ਕਰ ਸਕੀਏ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਫੰਡ ਸਾਨੂੰ ਸਟਾਫਿੰਗ ਦੀ ਸ਼ਾਰਟੇਜ ਵਾਸਤੇ ਵੀ ਚਾਹੀਦੇ ਨੇ ਤੇ ਹੋਰ ਜਿਹੜੀਆਂ ਜੇ ਅਸੀਂ ਚਾਈਲਡ ਕੇਅਰ ਸਪੇਸਿਸ ਹੋਰ ਕ੍ਰੀਏਟ ਕਰਨੀਆਂ ਚਾਹੁੰਦੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਫੰਡ ਚਾਹੀਦੇ ਆ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਸਾਡਾ ਇਹੀ ਫੋਕਸਡ ਹੈ ਕਿ ਹਰ ਇੱਕ ਨੂੰ ਇੱਕ ਚਾਈਲਡ ਕੇਅਰ ਦਾ ਐਕਸੈਸ ਜਿਹੜਾ ਉਹ ਦਿੱਤਾ ਜਾਵੇ ਤੇ ਉਹਨਾਂ ਨੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਵੀ ਕੀਤਾ ਕਿ ਸਰਕਾਰ ਸਹਿਯੋਗ ਦੇ ਨਾਲ ਇਸ ਸੂਬੇ ਦੇ ਨਾਲ ਸਹਿਯੋਗ ਕਰ ਰਹੀ ਹੈ ਖਾਸ ਕਰਕੇ $10 ਪ੍ਰਤੀ ਦਿਨ ਦੇ ਚਾਈਲਡ ਕੇਅਰ ਦੇ ਐਲਾਨ ਤੋਂ ਬਾਅਦ। ਗੱਲ ਕਰੀਏ ਐਨਡੀਪੀ ਲੀਡਰ ਜਗਮੀਤ ਸਿੰਘ ਦੇ ਬਿਆਨ ਦੀ। ਉਹਨਾਂ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਦੇ ਨਾਲ ਜਿਹੜੀਆਂ ਸਾਡੇ ਸਮਝੌਤੇ ਹੋਏ ਨੇ ਉਹਨਾਂ ਦੇ ਵਿੱਚ ਜਿਹੜਾ ਫੈਡਰਲ ਬਜਟ ਦੇ ਵਿੱਚ ਸਰਕਾਰ ਕੈਨੇਡੀਅਨਾਂ ਦੇ ਪੈਸੇ ਨੂੰ ਬਚਾਊਗੀ ਕਿਵੇਂ ਤੇ ਮਹਿੰਗਾਈ ਤੇ ਕਾਬੂ ਕਿਵੇਂ ਕਰੂਗੀ, ਮਹਿੰਗਾਈ ਦੀ ਮਾਰ ਤੋਂ ਕੈਨੇਡੀਅਨਾਂ ਨੂੰ ਬਚਾਊਗੀ ਕਿਵੇਂ, ਇਹਦੇ ਤੇ ਸਾਡਾ ਫੋਕਸ ਹੈ। ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਉਮੀਦ ਕਰਾਂਗੇ ਕਿ ਜਦੋਂ ਇਸ ਮਹੀਨੇ ਦੇ ਅੰਤ ਦੇ ਵਿੱਚ ਬਜਟ ਜਾਰੀ ਕੀਤਾ ਜਾਣਾ ਹੈ ਤਾਂ ਉਦੋਂ ਨੌਜਵਾਨਾਂ, ਬਜ਼ੁਰਗਾਂ ਅਤੇ ਹੈਂਡੀਕੈਪਡ ਲੋਕਾਂ ਵਾਸਤੇ ਜਿਹੜੀਆਂ ਸਿਹਤ ਸੰਭਾਲ ਦੀਆਂ ਲਈ ਜਿਹੜੇ ਐਲਾਨ ਕੀਤੇ ਗਏ ਨੇ ਤੇ ਨਾਲ ਹੀ ਉਹਨਾਂ ਦੇ ਲਈ ਜਿਹੜੇ ਇਲਾਜਾਂ ਦੇ ਲਈ ਐਲਾਨ ਕੀਤੇ ਗਏ ਨੇ, ਫੰਡ ਰਾਖਵੇਂ ਰੱਖੇ ਗਏ ਨੇ, ਉਹਨਾਂ ਦੇ ਵਿੱਚ ਉਹਨਾਂ ਦੀ ਹੋਰ ਆਰਥਿਕ ਮਦਦ ਕਿਵੇਂ ਕੀਤੀ ਜਾਵੇ, ਇਹਦੇ ਤੇ ਸਾਡਾ ਜਿਹੜਾ ਉਹ ਪੂਰਾ ਸਰਕਾਰ ਤੇ ਦਬਾਅ ਰਹੂਗਾ ਕਿਉਂਕਿ ਜਦੋਂ ਜਗਮੀਤ ਸਿੰਘ ਦਾ ਕਹਿਣਾ ਕਿ ਜਦੋਂ ਸਾਡਾ ਲਿਬਰਲਾਂ ਦੇ ਨਾਲ ਸਮਝੌਤਾ ਹੋਇਆ ਸੀ ਤਾਂ ਇਹ ਉਸ ਸਮਝੌਤੇ ਦਾ ਹਿੱਸਾ ਵੀ ਹੈ। ਕੈਨੇਡੀਅਨ ਪ੍ਰੈਸ ਦੇ ਨਾਲ ਉਹ ਗੱਲਬਾਤ ਕਰ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਜੀਐਸਟੀ ਹੈ ਇਹਦੇ ਵਿੱਚ ਛੋਟ ਦੇ ਵਿੱਚ ਸਰਕਾਰ 6 ਮਹੀਨਿਆਂ ਦੇ ਜਿਹੜਾ ਵਾਧਾ ਹੈ ਉਹਨੂੰ ਹੋਰ ਵਧਾਵੇ ਤੇ ਨਾਲ ਹੀ ਦੱਸ ਦਈਏ ਕਿ ਸਰਕਾਰ ਨੇ ਆਪਣਾ ਬਜਟ ਜਿਹੜਾ ਉਹ 28 ਮਾਰਚ ਨੂੰ ਜਾਰੀ ਕਰਨਾ ਜਿਹਦੀਆਂ ਕਿ ਪਹਿਲਾਂ ਤੋਂ ਹੀ ਜਿੰਨੇ ਕਿ ਵੀ ਸੋਰਸਸ ਦੇ ਹਵਾਲੇ ਦੇ ਨਾਲ ਜੋ ਬਜਟ ਦੀਆਂ ਮੁੱਖ ਬਿੰਬ ਨੇ ਜਿਨ੍ਹਾਂ ਚੀਜ਼ਾਂ ਤੇ ਬਜਟ ਆਧਾਰਿਤ ਹੈ, ਜਿਹੜੀਆਂ ਚੀਜ਼ਾਂ ਉਹ ਸਾਹਮਣੇ ਆ ਰਹੀਆਂ ਨੇ ਤਾਂ ਉਹਨਾਂ ਨੂੰ ਲੈ ਕੇ ਲਿਬਰਲ ਸਰਕਾਰ ਪਹਿਲਾਂ ਹੀ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਰੁਖ ਕਰੀਏ ਓਨਟਾਰੀਓ ਦਾ। ਓਨਟਾਰੀਓ ਦੇ ਲੇਬਰ ਮੰਤਰੀ ਵੱਲੋਂ ਇੱਕ ਬਹੁਤ ਹੀ ਵੱਡੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਕੰਸਟਰਕਸ਼ਨ ਵਾਲੀਆਂ ਸਾਈਟਸ ਉੱਤੇ ਬਾਥਰੂਮਸ ਦੇ ਸਬੰਧ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਖਾਸ ਕਰਕੇ ਜਿਹੜੀਆਂ ਫੀਮੇਲ ਵਰਕਰਸ ਨੇ ਉਹਨਾਂ ਨੂੰ ਕਰਨੀਆਂ ਪੈ ਰਹੀਆਂ ਨੇ ਤੇ ਇਸ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਹੈ ਮੌਂਟੀ ਮੈਕਨੋਟਨ ਵੱਲੋਂ ਇਹ ਪ੍ਰਸਤਾਵ ਜਿਹੜਾ ਲਿਆਂਦਾ ਜਾਣਾ ਹੈ ਕਿ ਕੰਸਟਰਕਸ਼ਨ ਵਾਲੀਆਂ ਸਾਈਟਸ ਉੱਤੇ ਬਾਥਰੂਮਸ ਦੇ ਸਬੰਧ ਦੇ ਵਿੱਚ ਨਿਯਮਾਂ ਦੇ ਵਿੱਚ ਸੋਧ ਕੀਤੀ ਜਾਵੇ ਤੇ ਇਹਨਾਂ ਨੂੰ ਸਾਫ਼ ਸੁਥਰਾ ਰੱਖਿਆ ਜਾਵੇ, ਸੇਫ ਰੱਖਿਆ ਜਾਵੇ ਤੇ ਇਹਨਾਂ ਗੱਲਾਂ ਤੇ ਧਿਆਨ ਦਿੱਤਾ ਜਾਵੇ। ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੁਝ ਬਾਥਰੂਮ ਸਿਰਫ ਔਰਤਾਂ ਲਈ ਹੀ ਤਿਆਰ ਕੀਤੇ ਜਾਣ। ਲੇਬਰ ਮਹਿਕਮੇ ਵੱਲੋਂ ਪਿਛਲੇ ਮਹੀਨੇ ਬਾਥਰੂਮਾਂ ਦੀ ਜਾਂਚ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਗਈ ਸੀ ਜਿਹਦੇ ਤਹਿਤ 1800 ਕੰਸਟਰਕਸ਼ਨ ਸਾਈਟਸ ਦਾ ਮੁਆਇਨਾ ਕੀਤਾ ਗਿਆ ਸੀ ਅਤੇ ਇਸੇ ਦੌਰਾਨ 244 ਜਿਹੜੀਆਂ ਨੇ ਉਹ ਲਾਪਰਵਾਹੀਆਂ ਜਾਂ ਕਥਿਤ ਤੌਰ ਤੇ ਜਿਹੜੀਆਂ ਅਣਦੇਖੀਆਂ ਪਾਈਆਂ ਗਈਆਂ, ਉਲੰਘਣਾਵਾਂ ਪਾਈਆਂ ਗਈਆਂ।
ਇਹਨਾਂ ਦੇ ਵਿੱਚ ਸਭ ਤੋਂ ਵੱਡੀ ਗੜਬੜ ਤਾਂ ਇਹ ਸੀਗੀ ਕਿ ਬਹੁਤੇ ਥਾਈਂ ਤਾਂ ਫੀਮੇਲ ਟਾਇਲਟਸ ਜਿਹੜੀਆਂ ਉਹ ਅਵੇਲੇਬਲ ਨਹੀਂ ਸੀ। ਦੂਜਾ ਇਹ ਸੀ ਪ੍ਰਾਈਵੇਸੀ ਦੀ ਬਹੁਤ ਘਾਟ ਸੀ ਤੇ ਸਾਫ਼ ਸਫਾਈ ਤਾਂ ਕਈ ਥਾਂ ਤੇ ਬਿਲਕੁਲ ਵੀ ਨਹੀਂ ਸੀ। ਤਾਂ ਇੱਕ ਇੰਟਰਵਿਊ ਦੇ ਵਿੱਚ ਮੈਕਨੋਟਨ ਨੇ ਆਖਿਆ ਕਿ ਹੋਰ ਕਿਸੇ ਇੰਡਸਟਰੀ ਦੇ ਵਿੱਚ ਕੀ ਇਸ ਤਰ੍ਹਾਂ ਦੀਆਂ ਕਮੀਆਂ ਨੂੰ ਤੁਸੀਂ ਐਕਸੈਪਟ ਕਰ ਸਕਦੇ ਹੋ? ਉਹਨਾਂ ਨੇ ਆਖਿਆ ਕਿ ਕੰਸਟਰਕਸ਼ਨ ਸਾਈਟਸ ਉੱਤੇ ਜਿਹੜੇ ਲੋਕ ਕੰਮ ਕਰਦੇ ਨੇ, ਚਾਹੇ ਉਹ ਮਰਦ ਨੇ, ਚਾਹੇ ਉਹ ਔਰਤਾਂ ਨੇ, ਉਹ ਕੋਈ ਜਾਨਵਰ ਨਹੀਂ ਹੈ ਤੇ ਜ਼ਰੂਰੀ ਇਹ ਹੈ ਕਿ ਉਹਨਾਂ ਨੂੰ ਵੀ ਬਣਦਾ ਸਨਮਾਨ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਪਊਗਾ ਕਿ ਅਜਿਹੀਆਂ ਥਾਵਾਂ ਤੇ ਜਿੰਨੇ ਵੀ ਮਰਦ ਕੰਮ ਕਰਦੇ ਨੇ, ਔਰਤਾਂ ਕੰਮ ਕਰਦੀਆਂ ਨੇ, ਤੇ ਉਹਨਾਂ ਦੇ ਲਈ ਸਾਰੀਆਂ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਨੇ। ਸੋ ਇਸ ਮਤੇ ਦਾ ਜਿੰਨੇ ਵੀ ਲੋਕ ਕੰਸਟਰਕਸ਼ਨ ਦੇ ਨਾਲ ਜੁੜੇ ਹੋਏ ਨੇ, ਖਾਸ ਕਰਕੇ ਜਿਨ੍ਹਾਂ ਨੂੰ ਵਿਤਕਰੇ ਦਾ ਜਾਂ ਕੰਸਟਰਕਸ਼ਨ ਸਾਈਟਸ ਦੇ ਉੱਤੇ ਇਸ ਤਰ੍ਹਾਂ ਦੇ ਮਾਹੌਲ ਦਾ ਜਿਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ, ਤਾਂ ਉਹਨਾਂ ਲੋਕਾਂ ਨੇ ਇਸ ਚੀਜ਼ ਦਾ ਖਿੜੇ ਮੱਥੇ ਸਵਾਗਤ ਕੀਤਾ। ਰੁੱਖ ਕਰਦੇ ਹਾਂ ਨਿਊਫਾਊਂਡਲੈਂਡ ਤੇ ਲੈਬਰਾਡੋਰ ਦਾ, ਜਿੱਥੇ ਸੇਂਟ ਜੋਨਸ ਦੇ ਵਿੱਚ ਪ੍ਰਿੰਸ ਆਫ ਵੇਲਜ਼ ਕਾਲਜੀਏਟ ਦੇ ਵਿੱਚ ਇੱਕ 16 ਸਾਲਾ ਵਿਦਿਆਰਥੀ ਤੇ ਹਥਿਆਰਾਂ ਦੇ ਨਾਲ ਮਾਰੂ ਹਮਲਾ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਚੌਥੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ 14 ਸਾਲਾਂ ਦੇ ਨੌਜਵਾਨ ਤੇ ਹਮਲਾ ਕਰਨ, ਹਥਿਆਰ ਦੇ ਨਾਲ ਹਮਲਾ ਕਰਨ, ਹਥਿਆਰ ਰੱਖਣ ਤੇ ਨਾਲ ਹੀ ਚਿਹਰੇ ਤੇ ਨਕਾਬ ਪਾਉਣ ਦੇ ਲਈ ਤੇ ਹਮਲਾਵਰਾਂ ਦੀ ਮਦਦ ਕਰਨ ਦੇ ਜਿਹੜੇ ਦੋਸ਼ ਨੇ ਉਹ ਲਗਾਏ ਗਏ ਨੇ। ਤੇ ਇਸ ਮਾਮਲੇ ਦੇ ਵਿੱਚ ਹੁਣ 4 ਮੁਲਜ਼ਮ ਹਿਰਾਸਤ ਦੇ ਵਿੱਚ ਨੇ ਤੇ ਪਤਾ ਲੱਗਿਆ ਕਿ ਹਫ਼ਤੇ ਦੇ ਅੰਤ ਦੇ ਵਿੱਚ ਇਹਨਾਂ ਚਾਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ। ਹਮਲੇ ਦਾ ਸ਼ਿਕਾਰ 16 ਸਾਲਾ ਨੌਜਵਾਨ ਗੰਭੀਰ ਹਾਲਤ ਦੇ ਵਿੱਚ ਐਂਬੂਲੈਂਸ ਦੇ ਰਾਹੀਂ ਜੈਨਵੇ ਚਿਲਡਰਨਜ਼ ਹੈਲਥ ਐਂਡ ਰਿਹੈਬਿਲਿਟੇਸ਼ਨ ਦੇ ਸੈਂਟਰ ਦੇ ਵਿੱਚ ਲਿਜਾਇਆ ਗਿਆ ਸੀ, ਜਿੱਥੇ ਹਸਪਤਾਲ ਦੇ ਵਿੱਚ ਮੁੱਢਲੇ ਇਲਾਜ ਤੋਂ ਬਾਅਦ ਉਹਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਤੇ ਪਤਾ ਲੱਗਿਆ ਕਿ ਹੁਣ ਉਸ ਨੂੰ ਛੇਤੀ ਹੀ ਘਰ ਭੇਜ ਦਿੱਤਾ ਜਾਣਾ ਹੈ। ਹਮਲੇ ਦੇ ਮੱਦੇਨਜ਼ਰ ਪੁਲਿਸ ਨੇ ਸਕੂਲ ਦੇ ਵਿੱਚ ਆਪਣੀ ਜਿਹੜੀ ਹੈ ਸੁਰੱਖਿਆ ਉਹ ਵਧਾ ਦਿੱਤੀ ਹੈ। ਆਰਐਨਸੀ ਦਾ ਕਹਿਣਾ ਹੈ ਕਿ ਉਹ ਇਸ ਹਮਲੇ ਦੇ ਵਿੱਚ ਕਈ ਸ਼ੱਕੀਆਂ ਦੀ ਭਾਲ ਕਰ ਰਿਹਾ ਹੈ, ਪਰ ਇਹ ਨਹੀਂ ਦੱਸਿਆ ਕਿ ਕਿੰਨੇ ਨੇ। ਫੋਰਸ ਨੇ ਇਹ ਵੀ ਦੱਸਣ ਤੋਂ ਇਨਕਾਰ ਕੀਤਾ ਕਿ ਕਿਸ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਸੇਂਟ ਜੋਨਸ ਦੇ ਵਿੱਚ ਪ੍ਰਿੰਸ ਆਫ ਵੇਲਜ਼ ਕਾਲਜੀਏਟ ਦੇ ਵਿੱਚ ਦੁਪਹਿਰ ਦੇ ਖਾਣੇ ਤੋਂ ਬਾਅਦ ਵਿਦਿਆਰਥੀਆਂ ਨੇ ਇੱਕ ਵਿਦਿਆਰਥੀ ਉੱਤੇ ਹਿੰਸਕ ਹਮਲਾ ਕਰ ਦਿੱਤਾ ਸੀਗਾ ਤੇ ਇਸ ਮਾਮਲੇ ਦੇ ਵਿੱਚ ਇੱਕ 14 ਸਾਲਾ ਨੌਜਵਾਨ ਨੂੰ ਕਤਲ ਦੀ ਕੋਸ਼ਿਸ਼ ਤੇ ਉਹਦੇ ਤੇ 5 ਹੋਰ ਦੋਸ਼ ਜਿਹੜੇ ਨੇ ਉਹ ਲਗਾਏ ਗਏ ਨੇ। ਇਹਨੂੰ ਲੰਘੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਮਸਲੇ ਦੇ ਵਿੱਚ ਇੱਕ 15 ਸਾਲਾ ਨੌਜਵਾਨ ਨੂੰ ਦੋਸ਼ੀ ਦੀ ਮਦਦ ਕਰਨ ਤੇ ਉਹਨੂੰ ਭੱਜਣ ਦੇ ਵਿੱਚ ਮਦਦ ਕਰਨ, ਕਤਲ ਦੀ ਕੋਸ਼ਿਸ਼ ਕਰਨ ਤੇ ਹਥਿਆਰਾਂ ਦੇ ਨਾਲ ਹਮਲਾ ਕਰਨ ਦੇ ਦੋਸ਼ ਵੀ ਜਿਹੜੇ ਆ ਉਹ ਲਗਾਏ ਗਏ ਆ। ਇਸ ਮਾਮਲੇ ਦੇ ਵਿੱਚ 4 ਜਾਣੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਆ। ਕੈਨੇਡੀਅਨ ਮੀਡੀਆ ਦੇ ਵਿੱਚ ਚਰਚਾ ਇਹ ਚੱਲ ਰਹੀ ਹੈ ਕਿ ਏਅਰ ਇੰਡੀਆ ਦੀਆਂ 3 ਇੰਟਰਨੈਸ਼ਨਲ ਫਲਾਈਟਸ ਪਿਛਲੇ 2 ਦਿਨਾਂ ਦੇ ਵਿੱਚ ਕੈਂਸਲ ਹੋ ਚੁੱਕੀਆਂ ਨੇ। ਕੈਂਸਲੇਸ਼ਨ ਦੇ ਪਿੱਛੇ ਟੈਕਨੀਕਲ ਇਸ਼ੂਜ਼ ਦੱਸੇ ਜਾ ਰਹੇ ਨੇ। ਪਤਾ ਲੱਗਾ ਕਿ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਫਲਾਈਟ ਦੇ ਵਿੱਚ ਪਹਿਲਾਂ ਦੇਰੀ ਅਤੇ ਫਿਰ ਉਸ ਦੇ ਰੱਦ ਹੋਣ ਕਰਕੇ ਕੁਝ ਯਾਤਰੀਆਂ ਨੂੰ 24 ਘੰਟਿਆਂ ਤੋਂ ਵੱਧ ਸਮਾਂ ਏਅਰਪੋਰਟ ਤੇ ਬਿਤਾਉਣਾ ਪਿਆ, ਕਿਉਂਕਿ ਉਹਨਾਂ ਦੇ ਕੋਲ ਕਿਤੇ ਹੋਰ ਜਾਣ ਦੀ ਆਪਸ਼ਨ ਹੀ ਨਹੀਂ ਸੀ। ਸੋ ਇਸ ਮਸਲੇ ਨੂੰ ਲੈ ਕੇ ਹੁਣ ਏਅਰ ਇੰਡੀਆ ਦੀ ਕਾਫੀ ਕੈਨੇਡਾ ਦੇ ਵਿੱਚ ਬਦਨਾਮੀ ਹੋ ਰਹੀ ਹੈ ਤੇ ਲੋਕਾਂ ਦੇ ਵਿੱਚ, ਮੁਸਾਫਰਾਂ ਦੇ ਵਿੱਚ ਵੀ ਬਹੁਤ ਸਾਰਾ ਗੁੱਸਾ ਜਿਹੜਾ ਇਸ ਕੈਂਸਲੇਸ਼ਨ ਨੂੰ ਲੈ ਕੇ ਪਾਇਆ ਜਾ ਰਿਹਾ, ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਹੁਤ ਸਾਰੀਆਂ ਇੰਪੋਰਟੈਂਟ ਅਪਾਇੰਟਮੈਂਟਸ ਜਿਹੜੀਆਂ ਸੀਗੀਆਂ ਉਹ ਤੈਅ ਕੀਤੀਆਂ ਹੋਈਆਂ ਸੀ, ਪਰ ਬਹੁਤ ਸਾਰੇ ਕੰਮਕਾਰ ਜਿਹੜੇ ਨੇ ਉਹਨਾਂ ਦੇ ਪ੍ਰਭਾਵਿਤ ਹੋਏ ਨੇ। ਦੱਸਦੇ ਚੱਲੀਏ ਕਿ ਲੰਘੇ ਦਿਨੀ ਟਰਾਂਸਪੋਰਟ ਮੰਤਰੀ ਓਮਰ ਅਲ ਗਬਰਾ ਕਹਿ ਚੁੱਕੇ ਨੇ ਕਿ ਫੈਡਰਲ ਸਰਕਾਰ ਉਹਨਾਂ ਸਾਰੀਆਂ ਚੋਰ-ਮੋਰੀਆਂ ਨੂੰ ਬੰਦ ਕਰੂਗੀ ਜਿਨ੍ਹਾਂ ਦੇ ਸਦਕਾ ਏਅਰਲਾਈਨਸ ਰੱਦ ਹੋਈਆਂ ਆਪਣੀਆਂ ਉਡਾਣਾਂ ਦੇ ਲਈ ਆਪਣੇ ਕਸਟਮਰਸ ਨੂੰ ਮੁਆਵਜ਼ਾ ਦੇਣ ਤੋਂ ਮੁਨਕਰ ਹੋ ਜਾਂਦੇ ਨੇ। ਉਹਨਾਂ ਆਖਿਆ ਕਿ ਇਹ ਸੁਧਾਰ ਜਿਹੜਾ ਹੈ ਪੈਸੇਂਜਰਸ ਦੇ ਅਧਿਕਾਰਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਜਾਣਾ ਹੈ ਤੇ ਇਸ ਨੂੰ ਪਾਰਲੀਮੈਂਟ ਦੇ ਸਪਰਿੰਗ ਸੈਸ਼ਨ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਇਸ ਦੇ ਸਾਲ ਦੇ ਸ਼ੁਰੂ ਦੇ ਵਿੱਚ ਹੀ ਅਲ ਗਬਰਾ ਨੇ ਇਹ ਗੱਲ ਕਹੀ ਸੀਗੀ ਕਿ ਕੈਨੇਡੀਅਨਸ ਏਅਰਲਾਈਨ ਪੈਸੇਂਜਰ ਬਿੱਲ ਆਫ ਰਾਈਟਸ ਦੇ ਵਿੱਚ ਕੁਝ ਸੋਧਾਂ ਦੀ ਆਸ ਕਰ ਸਕਦੇ ਨੇ, ਪਰ ਉਹਨਾਂ ਇਹ ਨਹੀਂ ਦੱਸਿਆ ਸੀਗਾ ਕਿ ਇਹ ਤਬਦੀਲੀਆਂ ਕੀ ਹੋਣਗੀਆਂ। ਹੁਣ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸੋਧ ਕਰਨ ਵਾਲੀਆਂ ਥਾਵਾਂ ਦੀ ਜਿਹੜੀ ਪਛਾਣ ਹੈ ਉਹ ਕਰ ਲਈ ਗਈ ਹੈ ਤੇ ਉਹਨਾਂ ਉੱਤੇ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਤੇ ਸੇਫਟੀ ਦੇ ਨਾਂ ਉੱਤੇ ਮੁਆਵਜ਼ੇ ਦੇ ਦਾਅਵਿਆਂ ਨੂੰ ਏਅਰਲਾਈਨਸ ਵੱਲੋਂ ਨਕਾਰਨ ਦੇ ਰੁਝਾਨ ਨੂੰ ਖਤਮ ਕਰਨ ਬਾਰੇ ਉਹਨਾਂ ਨੇ ਕਿਹਾ ਕਿ ਉਹ ਅਜਿਹਾ ਅਸੀਂ ਜ਼ਰੂਰ ਜਿਹੜਾ ਉਹ ਕਰਾਂਗੇ। ਸੋ ਹੁਣ ਇੱਕ ਪਾਸੇ ਸਰਕਾਰ ਇਸ ਤਰ੍ਹਾਂ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਏਅਰ ਇੰਡੀਆ ਦੇ ਬਾਬਤ ਇਹ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਓਨਟਾਰੀਓ ਦੇ ਵਿੱਚ ਕਿੰਗਸਟਨ ਦੇ ਵਿੱਚ ਪੁਲਿਸ ਨੇ ਸ਼ਹਿਰ ਦੇ ਪੱਛਮੀ ਇਲਾਕਿਆਂ ਦੇ ਵਿੱਚ ਇੱਕ ਗੰਭੀਰ ਹਮਲੇ ਤੋਂ ਬਾਅਦ 6 ਸ਼ੱਕੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਦਸਾ ਸ਼ੁੱਕਰਵਾਰ ਨੂੰ 10 ਮਾਰਚ ਨੂੰ ਦੁਪਹਿਰੇ 3:30 ਵਜੇ ਵਾਪਰਿਆ, ਜਦੋਂ ਕੈਟਾਰਾਕੀ ਸੈਂਟਰ ਦੇ ਨੇੜੇ 945 ਗਾਰਡਨਰਸ ਆਰਡੀ ਨੇੜੇ ਇੱਕ ਬੱਸ ਟਰਾਂਸਫਰ ਸਟੇਸ਼ਨ ਤੇ
ਪੀੜਤ ਨੂੰ ਘੱਟੋ-ਘੱਟ 2-3 ਜਣਿਆਂ ਨੇ ਬੜੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਸੀ। ਇਸ ਦੇ ਬਾਬਤ ਪੁਲਿਸ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ, ਜਿਹਦੇ ਵਿੱਚ ਪੀੜਤ ਨੂੰ ਘੱਟੋ-ਘੱਟ 2 ਤੋਂ 3 ਲੋਕਾਂ ਦੁਆਰਾ ਮੁੱਕੇ ਮਾਰਦੇ ਹੋਏ ਦੇਖਿਆ ਜਾ ਰਿਹਾ, ਜਦਕਿ ਹੋਰ ਲੋਕ ਨੇੜੇ ਖੜੇ ਨੇ। ਵੀਡੀਓ ਦੇ ਨਾਲ ਜਾਰੀ ਇੱਕ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਸ਼ੱਕੀ ਵਿਅਕਤੀਆਂ ਨੇ ਬਿਨਾਂ ਕਿਸੇ ਭੜਕਾਹਟ ਦੇ ਪੀੜਤ ਤੇ ਹਮਲਾ ਕੀਤਾ, ਜਦੋਂ ਪੀੜਤ ਬੱਸ ਸਟੇਸ਼ਨ ਤੇ ਖੜਾ ਸੀਗਾ। ਪੀੜਤ ਨੂੰ ਸੱਟਾਂ ਲੱਗੀਆਂ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਵਿੱਚ ਉਸ ਦੀ ਹਾਲਤ ਕੀ ਹੈ, ਇਸ ਦੇ ਬਾਰੇ ਪੁਲਿਸ ਨੇ ਹਾਲੇ ਕੁਝ ਵੀ ਨਹੀਂ ਦੱਸਿਆ, ਪਰ ਪੁਲਿਸ ਨੇ ਇੰਨਾ ਜ਼ਰੂਰ ਦੱਸਿਆ ਕਿ ਜਿਹੜੇ ਸ਼ੱਕੀ ਨੇ ਉਹਨਾਂ ਨੇ ਮਾਸਕ ਪਹਿਨੇ ਹੋਏ ਸੀਗੇ, ਪਰ ਉਮੀਦ ਹੈ ਕਿ ਗਵਾਹ ਸਾਹਮਣੇ ਜ਼ਰੂਰ ਆਉਣਗੇ। ਸੋ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।